ਇੱਕ ਕੁੱਤੇ ਨੂੰ ਆਪਣੇ ਨਾਨਕਿਆਂ ਦੀ ਜਗ੍ਹਾ ਤੇ ਬਿਠਾ ਕੇ ਤੇ ਉਹਨੂੰ ਖਾਣਾ ਪੇਸ਼ ਕੀਤਾ ਗਿਆ ਸੀ। ਬਹੁਤ ਸਾਰੇ ਲੋਕਾਂ ਨੇ ਤਨਕੀਦ ਕੀਤੀ ਕਿ ਤੁਸੀਂ ਸਿਰਫ ਇੱਕ ਮੌਕਫ ਦੇ ਰਹੇ ਹੋ, ਦੂਸਰਾ ਮੌਕਫ ਸਾਹਮਣੇ ਨਹੀਂ ਆ ਰਿਹਾ। ਤੁਹਾਡੀ ਵਾਲਦਾ ਦੇ ਨਾਲ ਉਸ ਬੰਦੇ ਦੀ, ਤੁਹਾਡੇ ਆਪਣੇ ਸਕੇ ਭਾਈ ਦੀ, ਉਹੀ ਭਾਈ ਜਿਹੜੇ ਉਸੇ ਵਾਲਦਾ ਦੇ ਪੇਟ ਦੇ ਵਿੱਚ 9 ਮਹੀਨੇ ਗੁਜ਼ਾਰਦਾ ਵਾ, ਐਡੀ ਨਫ਼ਰਤ ਵਾਲਦਾ ਦੇ ਨਾਲ ਕਿਉਂ? ਆਖਰ ਬਸ ਜ਼ਮੀਨ ਦਾ ਤਨਾਜ਼ਾ ਸੀ ਤੇ ਅਸੀਂ ਓਵਰਸੀਜ਼, ਉਸਨੇ ਆਪਣੀ ਵਾਈਫ ਨੂੰ ਕਿਹਾ ਕਿ ਵਾਲਦਾ ਨੂੰ ਬਦਤਮੀਜ਼ੀ ਕਰੋ। ਉਹਨੇ ਧੱਕੇ ਸ਼ੱਕੇ ਤੇ ਕੋਈ ਵਾਲਦਾ ਦੇ ਹੱਥ ਉੱਤੇ ਵੀ ਉਠਾਇਆ ਤੇ ਉਹ ਵਾਲਦਾ ਨੂੰ ਡਿਪਰੈਸ਼ਨ 'ਚ ਫਾਲਜ ਹੋ ਗਿਆ। ਸਾਡਾ ਕੋਈ ਬੋਲਚਾਲ ਨਹੀਂ, ਮਾਂ ਬਿਮਾਰ ਸੀ, 3 ਸਾਲ ਤੋਂ ਵਾਲਦਾ ਨੂੰ ਮਿਲਣ ਵੀ ਨਹੀਂ ਆਇਆ, ਕਦੇ ਇੱਕ ਦਿਨ ਵੀ ਨਹੀਂ ਆਇਆ। ਇੱਕ ਦਿਨ ਵੀ ਨਹੀਂ ਆਇਆ, ਨਾ ਉਹਦੇ ਬੱਚੇ ਆਏ, ਨਾ ਬੱਚੇ, ਨਾ ਉਹ ਆਇਆ, ਕੋਈ ਨਹੀਂ ਆਇਆ। ਤੁਸੀਂ ਮਹੱਲੇ ਵਾਲਿਆਂ ਨੂੰ ਪੁੱਛ ਸਕਦੇ ਹੋ। ਅਗਰ ਕੋਈ ਬੇਟਾ ਬਗੈਰਤੀ ਕਰਦਾ ਤੇ ਇਹਦਾ ਮਤਲਬ ਮਾਂ ਤਾਂ ਮਾਂ ਹੀ ਹੈ ਨਾ। ਸਰ ਜਿਸ ਦਿਨ ਵਾਲਦਾ ਫੌਤ ਹੋਈ ਨਾ ਤਾਂ ਜਨਾਜ਼ਾ ਰੋਕੋ, ਮੇਰੇ ਘਰ ਵੜੋ। ਇਹਨਾਂ ਨਾਲ ਫਿਰ ਪੈਸੇ ਵੰਡੇ ਬੰਦਿਆਂ ਨੂੰ, ਅੱਛਾ, ਬੰਦੇ ਲੈ ਕੇ ਆਓ। ਡਰਾਮਾ ਜੋ ਕਰਨਾ ਸੀ ਇਹਨਾਂ ਨੇ, ਜਿਹੜੀ ਹਰਕਤ ਕਰਨੀ ਸੀ ਗਲਤ ਤੇ ਇਨਸਾਨ ਦੀ ਤਜ਼ਲੀਲ ਕਰਨੀ ਸੀ। अस्सलाम वालेकुम जी। अच्छा जी, एक खोड़ियाला ਦੇ ਵਿੱਚ ਇਨਸਾਨੀਅਤ ਦੀ ਤਜ਼ਲੀਲ ਦਾ ਵਾਕਿਆ ਸਾਹਮਣੇ ਆਇਆ ਸੀਗਾ ਕਿ ਇੱਕ ਕੁੱਤੇ ਨੂੰ ਆਪਣੇ ਨਾਨਕਿਆਂ ਦੀ ਜਗ੍ਹਾ ਤੇ ਬਿਠਾ ਕੇ ਤੇ ਉਹਨੂੰ ਖਾਣਾ ਪੇਸ਼ ਕੀਤਾ ਗਿਆ ਸੀ। ਬਹੁਤ ਸਾਰੇ ਲੋਕਾਂ ਨੇ ਤਨਕੀਦ ਕੀਤੀ ਕਿ ਤੁਸੀਂ ਸਿਰਫ ਇੱਕ ਮੌਕਫ ਦੇ ਰਹੇ ਹੋ, ਦੂਸਰਾ ਮੌਕਫ ਸਾਹਮਣੇ ਨਹੀਂ ਆ ਰਿਹਾ ਕਿ ਕੀ ਹੋਇਆ, ਕਿਆ ਅਸੀਂ ਇਹ ਸਟੋਰੀ ਬਣਾਈ ਹੋਈ ਸੀਗੀ ਜਾਂ ਇਹ ਸਟੋਰੀ ਵਾਕਈ ਹਕੀਕਤ ਨਾਲ ਤਾਲੁਕ ਰੱਖਦੀ ਸੀ। ਤੇ ਅੱਜ ਮੈਂ ਆਪਣੇ ਮੌਕਫ ਨੂੰ ਸਾਬਤ ਕਰਾਂਗਾ ਕਿ ਉੱਥੇ ਵਾਕਈ ਇਨਸਾਨੀਅਤ ਦੀ ਤਜ਼ਲੀਲ ਕੀਤੀ ਗਈ ਆ। ਪੜ੍ਹਿਆ ਲਿਖਿਆ ਸ਼ਖਸ ਜਹਾਲਤ ਦੀ ਉਸ ਹੱਦ ਨੂੰ ਵੀ ਪਾਰ ਕਰ ਗਿਆ ਕਿ ਜਿੱਥੇ ਜਾ ਕੇ ਇਨਸਾਨੀਅਤ ਸ਼ਰਮਿੰਦਾ ਹੋ ਜਾਂਦੀ ਹੈ। ਮੈਂ ਉਦੋਂ ਵੀ ਕਿਹਾ ਸੀਗਾ ਕਿ ਮਾਂ ਪਿਓ ਦੇ ਨਾਲ ਜੁੜਿਆ ਹੋਇਆ ਹਰ ਰਿਸ਼ਤਾ ਜਿਹੜਾ ਵਾ ਉਹ ਸਾਡੇ ਵਾਸਤੇ ਮੁਕੱਦਸ ਹੁੰਦਾ। ਖਾਸ ਤੌਰ ਤੇ ਮਾਂ ਦੇ ਨਾਲ ਰਿਸ਼ਤਾ ਜੁੜਿਆ ਹੋਇਆ ਇੰਨਾ ਕੁ ਮੁਕੱਦਸ ਹੁੰਦਾ ਕਿ ਉਹਨਾਂ ਦਾ ਇੱਜ਼ਤ ਇਹਤਰਾਮ ਜਿਹੜਾ ਵਾ ਉਹ ਸਾਡੇ ਨਬੀ ਪਾਕ ਨੇ ਕਿਹਾ ਕਿ ਕਰੋ। ਫਿਰ ਇੱਕ ਹੋਰ ਵੀ ਜਗ੍ਹਾ ਤੇ ਆਇਆ ਕਿ ਮਾਵਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ। ਮੈਂ ਉਦੋਂ ਵੀ ਕਿਹਾ ਸੀਗਾ ਕਿ ਅਗਰ ਉਹ ਕੀਤਾ ਗਿਆ ਤੇ ਉਹ ਕਿਸੇ ਦੀ ਮਾਂ ਦੇ ਨਾਲ ਨਹੀਂ ਕੀਤਾ ਗਿਆ, ਉਹ ਸਾਡੀ ਮਾਵਾਂ ਵਜ੍ਹਾ ਸੀ। ਮਾਂ ਦੇ ਨਾਲ ਜੁੜਿਆ ਰਿਸ਼ਤਾ, ਮਾਂ ਦੀ ਭੈਣ ਕਿੱਡਾ ਮੁਕੱਦਸ ਰਿਸ਼ਤਾ ਜੀ। ਤੁਹਾਡੀ ਖਾਲਾ ਹੁੰਦੀ ਆ, ਮਾਂ ਦਾ ਭਰਾ ਤੁਹਾਡਾ ਮਾਮੂ ਹੁੰਦਾ, ਮਾਂ ਦਾ ਵਾਲਿਦ ਤੁਹਾਡਾ ਨਾਨਾ ਹੁੰਦਾ। ਇਹ ਉਹ ਮੁਕੱਦਸ ਰਿਸ਼ਤੇ ਨੇ ਜਿਨ੍ਹਾਂ ਦਾ ਇਹਤਰਾਮ ਸਾਡੇ ਉੱਤੇ ਹਰ ਹਾਲ ਦੇ ਵਿੱਚ ਲਾਜ਼ਮ ਆ। ਲੇਕਿਨ ਉੱਥੇ ਕੀ ਹੋਇਆ, ਮੇਰੇ ਕੋਲ ਉਹਨਾਂ ਹੀ ਉਸੇ ਫੈਮਿਲੀ ਦਾ ਇੱਕ ਫਰਦ ਮੌਜੂਦ ਆ, ਉਹਨਾਂ ਦਾ ਸਕਾ ਭਾਈ ਮੇਰੇ ਨਾਲ ਮੌਜੂਦ ਆ। ਮੈਂ ਉਹਨਾਂ ਨਾਲ ਗੱਲ ਕਰਾਂਗਾ ਕਿ ਵਾਲਦਾ ਇਹਨਾਂ ਦੇ ਕੋਲ ਰਹਿੰਦੀ ਸੀਗੀ ਤੇ ਮੁਖਤਸਰ ਜਿਹਾ ਸਾਨੂੰ ਦੱਸਣ ਕਿ ਵਾਕਿਆ ਕੀ ਪੇਸ਼ ਆਇਆ। ਤੇ ਇਹ ਕਹਿਣਾ ਚਾਹੁੰਦੇ ਨੇ ਕਿ ਅਸੀਂ ਉਸ ਭਾਈ ਦੇ ਉੱਪਰ ਕਾਰਵਾਈ, ਆਪਣੇ ਸਕੇ ਭਾਈ ਦੇ ਉੱਪਰ ਕਾਰਵਾਈ ਵੀ ਕਰਵਾਉਣਾ ਚਾਹੁੰਦੇ ਆ ਕਿ ਉਹਨੇ ਸਾਡੇ ਵਡਕਿਆਂ ਦੀ ਤਜ਼ਲੀਲ ਕੀਤੀ। ਜੀ ਭਾਈਜਾਨ अस्सलाम वालेकुम। ਵਾਲੇਕੁਮ ਅਸਲਾਮ। ਅੱਛਾ ਭਾਈਜਾਨ, ਤੁਸੀਂ ਦੱਸਣਾ ਕਿ ਇਹ ਵਾਕਿਆ, ਉਹ ਇਨਸੀਡੈਂਟ ਦੱਸਣਾ ਕਿ ਤੁਹਾਡੀ ਵਾਲਦਾ ਦੇ ਨਾਲ ਉਸ ਬੰਦੇ ਦੀ, ਤੁਹਾਡੇ ਆਪਣੇ ਸਕੇ ਭਾਈ ਦੀ, ਉਹੀ ਭਾਈ ਜਿਹੜੇ ਉਸੇ ਵਾਲਦਾ ਦੇ ਪੇਟ ਦੇ ਵਿੱਚ 9 ਮਹੀਨੇ ਗੁਜ਼ਾਰਦਾ ਵਾ, ਐਡੀ ਨਫ਼ਰਤ ਵਾਲਦਾ ਦੇ ਨਾਲ ਕਿਉਂ? ਆਖਰ ਵਾਲਦਾ ਨਾਲ ਨਫ਼ਰਤ ਦਾ, ਮੇਰੇ ਵਾਲਦ ਸਾਹਿਬ ਵਫਾਤ ਪਾ ਗਏ ਤੇ ਉਸ ਤੋਂ ਬਾਅਦ ਜ਼ਮੀਨ ਦਾ ਤਨਾਜ਼ਾ ਸੀ ਤੇ ਅਸੀਂ ਓਵਰਸੀਜ਼ ਪਾਕਿਸਤਾਨੀ ਆ ਅਸੀਂ ਤੇ। ਅੱਛਾ, ਤੁਸੀਂ ਤਿੰਨੇ ਭਰਾ ਬਾਹਰਲੇ ਮੁਲਕ ਰਹਿੰਦੇ ਹੋ? ਅੱਛਾ, ਨਾਲੇ ਦੱਸਣਾ ਕਿ ਤੁਹਾਡੇ ਦੂਸਰੇ ਭਾਈ ਦੀ ਕੀ ਤਾਲੀਮ ਹੈ ਜਿਨੇ ਇਹ ਹਰਕਤ ਕੀਤੀ ਹੈ, ਜਾਹਲਪਨ ਕੀਤਾ, ਤੇ ਤੁਹਾਡੀ ਕੀ ਤਾਲੀਮ ਹੈ? ਮੇਰਾ ਜਿਹੜਾ ਭਾਈ ਸੀ ਉਹਨੇ ਗ੍ਰੈਜੂਏਸ਼ਨ ਕੀਤੀ ਕੰਪਿਊਟਰ ਸਾਇੰਸ ਵਗੈਰਾ, ਪੜ੍ਹਾ ਲਿਖਾ ਹੈ, ਔਰ ਮੈਂ FA ਕੀਤਾ। ਮਤਲਬ ਪੜ੍ਹੇ ਲਿਖੇ ਹੋ ਦੋਨੇ ਭਾਈ? ਹਾਂਜੀ, ਮੇਰੇ ਤੋਂ ਬੜੇ ਜਿਹੜੇ ਉਹ ਵੀ ਆਪਣੇ ਮਾਸ਼ਾਅੱਲਾ ਪੜ੍ਹੇ ਲਿਖੇ ਆ, BCom ਕੀਤਾ ਉਹਨਾਂ ਨੇ ਵੀ ਆਪਣੇ। ਤੇ ਸਿਸਟਰ ਹੈ ਉਹ ਵੀ ਪੜ੍ਹੀ ਲਿਖੀ ਮਾਸ਼ਾਅੱਲਾ, ਉਹਨਾਂ ਨੇ ਗ੍ਰੈਜੂਏਸ਼ਨ ਕੀਤੀ। ਤੇ ਸਾਡੇ ਵਾਲਦ ਸਾਹਿਬ ਵੀ ਬੜੇ ਲਿਖੇ ਸੀ, ਅਸੀਂ ਵੈਲ ਐਜੂਕੇਟਡ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ। ਤੇ ਉਹਨੇ ਬਸ ਜ਼ਮੀਨ ਦੇ ਤਨਾਜ਼ਾ ਤੋਂ ਵਾਲਦਾ ਦੇ ਨਾਲ ਝਗੜਾ ਹੋਇਆ। ਉਹਦੀ ਆਪਣੇ 3 ਸਾਲ ਪਹਿਲੋਂ ਉਸਨੇ ਆਪਣੀ ਵਾਈਫ ਨੂੰ ਕਿਹਾ ਕਿ ਵਾਲਦਾ ਨੂੰ ਬਦਤਮੀਜ਼ੀ ਕਰੋ। ਉਹਨੇ ਧੱਕੇ ਸ਼ੱਕੇ ਤੇ ਕੋਈ ਵਾਲਦਾ ਦੇ ਹੱਥ ਉੱਤੇ ਵੀ ਉਠਾਇਆ ਤੇ ਉਹ ਵਾਲਦਾ ਨੂੰ ਡਿਪਰੈਸ਼ਨ 'ਚ ਫਾਲਜ ਹੋ ਗਿਆ, 1 ਸਾਈਡ ਪੈਰਾਲਾਈਜ਼ ਹੋ ਗਈ। ਤੇ ਉਸ ਤੋਂ ਬਾਅਦ ਆਪਣੇ ਵਾਲਦਾ ਨੇ ਜੋ ਵੀ ਆਪਣੇ ਰਿਸ਼ਤੇਦਾਰ ਸਾਰੇ ਬੁਲਾ ਕੇ, ਭਾਈ ਮਾਮੇ ਚਾਚੇ, ਜੋ ਵੀ ਸਾਡਾ ਫੈਮਿਲੀ ਸੀ ਖਾਨਦਾਨ ਦੇ ਅੰਦਰ ਅਜ਼ੀਜ਼, ਸਾਨੂੰ ਸਾਰਿਆਂ ਨੂੰ ਆਪਣਾ ਡਿਵਾਈਡ ਕਰਤੀ, ਸਾਡੀ ਇੰਤਕਾਲ ਜ਼ਮੀਨ ਵਗੈਰਾ ਕਰੋ ਆਪਣਾ ਜੋ ਵੀ। ਤੇ ਉਸ ਤੋਂ ਬਾਅਦ ਉਹ ਆਪਣੇ ਘਰ, ਅਸੀਂ ਆਪਣੇ ਘਰ। 3 ਸਾਲ ਸਾਡਾ ਕੋਈ ਬੋਲਚਾਲ ਨਹੀਂ, ਮਾਂ ਬਿਮਾਰ ਸੀ, ਮੈਂ ਔਰ ਮੇਰਾ ਇੱਕ ਬੜਾ ਭਾਈ ਆ, ਸਾਡੇ ਕੋਲ ਹੀ ਵਾਲਦਾ ਸੀ, ਅਸੀਂ ਉਹ ਗੇਟ ਟੇਕ ਕੇਅਰ ਕਰਦੇ, ਸਾਡੇ ਬੱਚੇ, ਸਾਡੀ ਫੈਮਲੀਆਂ। ਵਾਲਦਾ ਸਾਡੇ ਕੋਲ ਰਹਿ ਰਹੀ ਸੀ ਤੇ 3 ਸਾਲ ਤੋਂ ਵਾਲਦਾ ਨੂੰ ਮਿਲਣ ਵੀ ਨਹੀਂ ਆਇਆ, ਕਦੇ ਇੱਕ ਦਿਨ ਵੀ ਨਹੀਂ ਆਇਆ। ਇੱਕ ਦਿਨ ਵੀ ਨਹੀਂ ਆਇਆ, ਨਾ ਉਹਦੇ ਬੱਚੇ ਆਏ, ਨਾ ਬੱਚੇ, ਨਾ ਉਹ ਆਇਆ, ਕੋਈ ਨਹੀਂ ਆਇਆ। ਤੁਸੀਂ ਮਹੱਲੇ ਵਾਲਿਆਂ ਨੂੰ ਪੁੱਛ ਸਕਦੇ ਹੋ। ਮੈਂ ਇੱਕ ਦਿਨ, ਮੇਰੀ ਵਾਲਦਾ ਮਾਵਾਂ ਤੇ ਮਾਵਾਂ ਹੁੰਦੀਆਂ, ਬਿਲਕੁਲ ਜੀ, ਮਾਵਾਂ ਉਹਦਾ ਦਿਲ ਬੜਾ ਨਰਮ ਹੋਇਆ। ਤੇ ਇੱਕ ਦਿਨ ਮੈਨੂੰ ਕਹਿੰਦੀ ਅੱਜ ਈਦ ਦਾ ਦਿਨ ਹੈ, ਕਿਉਂਕਿ ਅਸੀਂ ਹਰ ਈਅਰ ਆਪਣੇ ਜਿਹੜੀ ਬਕਰਾ ਈਦ ਹੈ ਅਸੀਂ ਇਹਦੇ ਤੇ ਆਪਣੇ ਘਰ ਆਉਂਦੇ ਤੇ ਸਾਲ ਬਾਅਦ ਛੁੱਟੀ ਹੁੰਦੀ। ਨਾਜ਼ਰੀਨ, ਯਕੀਨ ਕਰੋ ਕਿ ਜਿਸਮ ਕੰਬ ਰਿਹਾ।
ਮੈਂ ਤੁਹਾਨੂੰ ਹਕੀਕਤ ਬਿਆਨ ਕਰ ਰਿਹਾ। ਜਿਹੜੀ ਇਹਨਾਂ ਨੇ ਗੱਲ ਕਰਨੀ ਹੈ ਨਾ, ਮੈਨੂੰ ਉਹ ਗੱਲ ਸਮਝ ਆ ਗਈ ਹੈ, ਲੇਕਿਨ ਵਾਕਈ ਜਿਸਮ ਕੰਮ ਰਿਹਾ ਇਸ ਟਾਈਮ। ਅਸੀਂ ਦੁਆ ਕਰਾਂਗੇ ਮਾਂ ਜੀ ਵਾਸਤੇ, ਅੱਲਾਹ ਪਾਕ ਉਹਨਾਂ ਨੂੰ ਜੰਨਤ ਜਗ੍ਹਾ ਦੇਵੇ। ਅੱਛਾ ਜੀ, ਈਦ ਤੇ ਕੀ ਹੋਇਆ ਦੱਸਣਾ ਜ਼ਰਾ। ਵਾਲਦਾ ਰੋਣਾ ਸ਼ੁਰੂ ਕਰਤਾ, ਕਹਿੰਦੀ ਮੇਰਾ ਬੇਟਾ ਮੈਨੂੰ ਮਿਲਾਓ। ਮੈਂ ਕਿਹਾ ਅੰਮੀ ਸਾਨੂੰ ਤੇ ਬੁਲਾਉਂਦਾ ਨਹੀਂ ਹੈ, ਤੇ ਚੱਲ ਤੂੰ ਆਪਣੇ ਬੇਟੇ ਨੂੰ ਮਿਲ ਲੈ। ਮੈਂ ਵਾਲਦਾ ਨੂੰ ਵੀਲ ਚੇਅਰ ਤੇ ਬਿਠਾਇਆ, ਉਹਦੇ ਘਰ ਦੇ ਬਾਹਰ ਵੀਲ ਚੇਅਰ ਰੱਖ ਦਿੱਤੀ। ਸਾਡੇ ਦੂਰ ਸਾਥ ਹੈ, ਲਾਗੇ ਲਾਗੇ ਸਾਥ ਹੈ ਨੇਬਰ। ਤੇ ਵਾਲਦਾ ਆਪਣੇ ਬੈਠੇ ਤੇ ਮੈਂ ਅੰਦਰ ਆ ਗਿਆ। ਮੈਂ ਕਿਹਾ ਚਲੋ ਆਪਣੀ ਮਾਂ ਪੁੱਤ ਮਿਲ ਲੈਣਗੇ। ਤੇ ਸਾਹਮਣੇ ਬੈਠਾ ਰਿਹਾ, ਵਾਲਦਾ ਨੂੰ ਨਹੀਂ ਮਿਲਿਆ। ਮਿਲ ਗਏ ਇੱਕ ਦਾ ਚਾਚਾ, ਉਹ ਹੀ ਸ਼ੈਤਾਨ ਮਾਸਟਰ ਮਾਈਂਡ ਹੈ ਇਸ ਕੰਮ ਦਾ ਸਾਰੇ ਦਾ। ਉਹਨੇ ਸ਼ੈਤਾਨਗੀ ਕੀਤੀ, ਸਾਰਾ ਡਰਾਮਾ ਰਚਾਉਣ ਵਾਲਾ ਉਹੀ ਹੈ। ਇਹ ਜਿਹੜਾ ਜਾਨਵਰ ਨੂੰ ਪਲੇਟਾਂ ਦੇਣ ਵਾਲਾ ਵੀ ਵੀਡੀਓ ਦੇਖਦੇ ਉਹੀ ਹੈ, ਅਸਲ ਮੇਨ ਮੁਜਰਮ ਉਹ। ਅੱਛਾ, ਮਾਂ ਨੂੰ ਉਦੋਂ ਮਿਲਣ ਨਹੀਂ ਆਇਆ? ਨਹੀਂ ਆਇਆ, ਉਹਦੇ ਘਰ ਚਲਾ ਗਿਆ, ਉਹਨੂੰ ਬਾਜ਼ੂ ਤੋਂ ਪਕੜ ਕੇ ਆਪਣੇ ਘਰ ਲੈ ਗਿਆ। ਗੱਲ ਲਿਜਾ ਕੇ ਤੇ ਆਪਣੇ ਉਹਨੂੰ ਲੈ ਗਿਆ ਤੇ ਵਾਲਦਾ ਨੂੰ ਨਹੀਂ ਮਿਲਿਆ। ਉਹਨੇ ਰੋਣਾ ਸ਼ੁਰੂ ਕਰਤਾ। ਬੱਚੇ ਆਏ, ਭਤੀਜੇ ਮੇਰੇ, ਕਹਿੰਦੇ ਅੰਮੀ ਬਾਹਰ ਰੋ ਰਹੀ। ਮੈਂ ਕਿਹਾ ਅੰਮੀ ਨੂੰ ਅੰਦਰ ਲੈ ਆਓ। ਤੇ ਫਿਰ ਮੈਂ ਅੰਮੀ ਨੂੰ ਸਮਝਾਇਆ, ਅੰਮੀ ਇਹ ਸਾਰੇ ਦੇਖ ਤੇਰੇ ਪੋਤੇ ਪੋਤੀਆਂ ਸਾਰੇ, ਇਹ ਵੀ ਤੇਰੇ ਬੇਟੇ ਹੀ ਹੈ। ਨਹੀਂ, ਬੇਟਾ ਤਾਂ ਵੀ ਹੈ ਸੀ ਨਾ। ਗੱਲ ਮਾਂ ਵਾਸਤੇ ਤਾਂ ਸਾਰੇ ਇੱਕੋ ਜਿਹੇ ਸੀ ਨਾ। ਅਗਰ ਕੋਈ ਬੇਟਾ ਬਗੈਰਤੀ ਕਰਦਾ ਤੇ ਇਹਦਾ ਮਤਲਬ ਮਾਂ ਤਾਂ ਮਾਂ ਹੀ ਹੈ ਨਾ। ਮਾਂ ਤੇ ਮਾਂ ਹੀ। ਤੇ ਸਰ ਆਪਣੇ ਜਿਸ ਦਿਨ ਸੀ ਮਦਰ ਡੇ, ਉਸ ਦਿਨ ਵਾਲਦਾ ਇੱਕ ਦਿਨ ਪਹਿਲੋਂ ਨਾ, ਉਸੇ ਦਿਨ ਸੇਮ ਡੇ ਮੇਰੀ ਵਾइफ और बड़े भाई ਦੀ ਵਾइफ ਉਹ ਚਲੇ ਗਏ ਬਾਜ਼ਾਰ ਗਾੜੀ ਲਈ। ਔਰ ਮੇਰਾ ਛੋਟਾ ਸਾਲਾ ਉਹਨੂੰ ਕਿਹਾ ਕਿ ਸ਼ਹਿਰ ਚਲੇ ਗਏ ਤੇ ਵਾਲਦਾਂ ਦੇ ਲਈ ਨਾ ਕੋਈ ਗਿਫਟ ਵਗੈਰਾ ਲੈਣ ਵਾਸਤੇ, ਮਦਰ ਡੇ ਵਾਸਤੇ ਉਹਨਾਂ ਨਾਲ ਦੇਣੇ ਸੀ ਗਿਫਟ। ਤੇ ਜਦੋਂ ਗਿਫਟ ਲੈਣ ਚਲੇ ਗਏ, ਘਰ ਛੋਟੇ ਛੋਟੇ ਬੱਚੇ ਸੀ ਤੇ ਇਹਨੇ ਦੇ ਘਰ ਸ਼ਾਇਦ ਕਿਸੇ ਨੇ ਕੰਕਰ ਫੇਂਕ ਦਿੱਤਾ, ਅੱਲਾ ਜਾਣੇ ਪੱਥਰ ਸੁੱਟ ਦਿੱਤਾ, ਬੱਚੇ ਨੇ ਕਿਸੇ ਨੇ ਸ਼ਰਾਰਤ ਕਰਤੀ ਜਾਂ ਬਾਹਰੋਂ ਕਿਸੇ ਨੇ ਕਰ ਦਿੱਤੀ। ਤੇ ਇਹਨੇ ਜਨਾਬ ਸਾਡੇ ਘਰ ਆ ਕੇ ਦਰਵਾਜ਼ੇ ਦੇ ਸ਼ੀਸ਼ੇ ਤੋੜਦੇ। ਤੁਸੀਂ ਜਾ ਕੇ ਦੇਖ ਸਕਦੇ। ਮਾਂ ਮਰਨ ਤੋਂ ਕਿੰਨੇ ਦਿਨ ਪਹਿਲਾਂ ਦੀ ਗੱਲ ਹੈ? ਮਾਂ ਮਰਨ ਤੋਂ ਤਕਰੀਬਨ ਕੋਈ 10-15 ਦਿਨ ਪਹਿਲਾਂ, 10 ਦਿਨ ਪਹਿਲਾਂ। ਤੇ ਅਸੀਂ, ਮੈਂ ਤਾਂ ਭਾਈ ਉੱਥੇ ਹੀ ਸੀ, ਅਸੀਂ ਓਵਰਸੀਜ਼ ਸੀ, ਬਾਹਰ ਸੀ ਆਊਟ ਆਫ ਕੰਟਰੀ। ਤੇ ਇਹਨੇ ਜਨਾਬੇ ਵਾਲੀ ਸ਼ੀਸ਼ੇ ਤੋੜੇ, ਦਰਵਾਜ਼ੇ ਵਿੱਚ ਵੀ ਡੰਡੇ ਡੁੰਡੇ ਮਾਰਦਾ ਰਿਹਾ, ਫਿਰ ਆਪਣੇ ਘਰੋਂ ਪੱਥਰ ਮਾਰਦਾ ਰਿਹਾ। ਵਾਲਦਾ ਦੀ ਚਾਰਪਾਈ ਸੇਨ ਦੇ ਵਿੱਚ ਸੀ, ਸ਼ੁਕਰ ਖੁਦਾ ਪਾਕ ਦਾ ਅਸੀਂ ਦੁਆ ਕਰਦੇ ਉਹਨੂੰ ਨਹੀਂ ਕੋਈ ਲੱਗ ਗਿਆ। ਉਹਨਾਂ ਨੇ ਕਸਰ ਨਹੀਂ ਛੱਡੀ। ਉਹਨਾਂ ਨੇ ਕਸਰ ਛੱਡੀ। ਜਦੋਂ ਫਿਰ ਬੱਚੇ ਚੱਕ ਕੇ ਛੋਟੇ ਛੋਟੇ ਘਰੀਸ ਕੇ ਚਾਰਪਾਈ ਸੇਨ ਦੇ ਅੰਦਰ ਲੈ ਗਏ ਤੇ ਉਹ ਫਿਰ ਉਹਨਾਂ ਨੇ ਆਪਣੀ ਫੁੱਫੋ ਨੂੰ ਬੁਲਾਇਆ, ਦੂਸਰੇ ਘਰੋਂ ਬੁਲਾ ਕੇ, ਤੇ ਉਹਨਾਂ ਨੇ ਦੱਸਿਆ ਕਿ ਇਹ ਭੱਜ ਕੇ ਗਏ ਤੇ ਉਹ ਲੈ ਕੇ ਆਏ। ਮੇਰੀ ਸਿਸਟਰ ਵੀ ਸਾਹਮਣੇ ਘਰ ਉਹਨਾਂ ਦਾ, ਤੇ ਉਹ ਦੇਖਿਆ ਘਰ 'ਚ ਪੱਥਰ ਹੀ ਪੱਥਰ। ਤੇ ਉਹਨੇ ਤਸੱਲੀਆਂ ਦਿੱਤੀਆਂ ਮੇਰੀ ਸਿਸਟਰ ਨਾਲ ਕਿ ਨਹੀਂ, ਬਾਹਰ ਬੱਚੇ ਲੜ ਰਹੇ ਸੀ। ਉਹ ਯਾਰੀ ਬਾਤ ਆ, ਬਜ਼ੁਰਗ ਆ, ਫਾਲੇ ਦੀ ਮਰੀਜ਼ਾ ਵਾ, ਜ਼ਹਿਨੀ ਡਿਪਰੈਸ਼ਨ ਨਾਲ ਦਿਲ ਤੇ ਨਾ ਲੈ ਜੇ। ਤੇ ਉਸ ਤੋਂ ਬਾਅਦ ਜਨਾ ਸਰ ਆਪਣੇ ਵਾਲਦਾ ਨੂੰ ਪਤਾ ਤੇ ਚੱਲ ਗਿਆ। ਜਦੋਂ ਗਾਲੀਆਂ ਕੱਢ ਰਿਹਾ ਸੀ ਉੱਚੀ ਉੱਚੀ, ਮੈਂ ਮਾਰ ਦੇਣਾ, ਕੋਈ ਇਹ ਕੋਈ ਤੈਸ਼ 'ਚ ਆਇਆ ਸੀ, ਕੋਈ ਵੀ ਨਿਕਲਿਆ ਤੇ ਮੈਂ ਨਹੀਂ ਛੱਡਣਾ। ਬਾਹਰ ਬਜ਼ੁਰਗ ਬੈਠੇ ਸੀ, ਇੰਨੀ ਸ਼ਾਹਦ ਹੈ, ਤੁਸੀਂ ਆ ਕੇ ਉਹਨਾਂ ਨੂੰ ਪੁੱਛ ਸਕਦੇ ਹੋ। 6-7 ਉਹਨਾਂ ਨੇ ਰੋਕਿਆ ਉਹਨਾਂ ਨੂੰ। ਇੱਕ ਕਹਿੰਦਾ ਮੈਂ ਤੇਰਾ ਮਾਮਾ ਲੱਗਦਾ, ਕਹਿੰਦਾ ਤੁਸੀਂ ਕੋਈ ਮੇਰਾ ਮਾਮੇ ਮੂਮੇ ਨਹੀਂ ਲੱਗਦੇ, ਨਾ ਕਰ। ਇਹਨਾਂ ਦਾ ਸ਼ੀਸ਼ੇ ਕਿਉਂ ਭੰਨ ਰਿਹਾ? ਘਰ ਬਚੀਆਂ ਤੇ ਸਾਡੇ ਸਾਹਮਣੇ ਗੱਡੀ ਤੇ ਗਈਆਂ, ਬਾਜ਼ਾਰ ਗਈਆਂ। ਤੇ ਨਹੀਂ, ਕਹਿੰਦਾ ਮੈਂ ਨਹੀਂ ਛੱਡਣਾ ਕੋਈ ਵੀ। ਉਹਨਾਂ ਨੂੰ ਰੋਕਿਆ, ਨਹੀਂ ਰੁਕਿਆ, ਕਹਿੰਦਾ ਮੈਂ ਨਹੀਂ ਰੋਕਣਾ, ਮੈਂ ਵੇਖਾਂਗਾ ਕੀ ਕਰਦੇ। ਤੇ ਉਸੇ ਸੇਮ ਡੇ ਸਰ ਆਪਣੇ ਸ਼ਾਮ ਨੂੰ ਮੈਨੂੰ ਘਰੋਂ ਫੋਨ ਆਇਆ ਤੇ ਮੈਂ ਵਾਲਦਾ ਨੂੰ ਤਸੱਲੀ ਦਿੱਤੀ। ਮੈਂ ਕਿਹਾ ਕੁਛ ਨਹੀਂ, ਡਿਪਰੈਸ਼ਨ ਸੀ ਉਹਨਾਂ ਨੂੰ, ਪਹਿਲੇ ਵੀ ਫਾਲੇ ਦੇ ਮਰੀਜ਼ ਸੀ। ਤੇ ਮੈਂ ਉਹਨਾਂ ਨੂੰ ਸਮਝਾਇਆ ਵਾਲਦਾ ਨੂੰ, ਮੈਂ ਕਿਹਾ ਕਿ ਕੋਈ ਨਹੀਂ, ਬਾਹਰ ਬੱਚੇ ਲੜ ਰਹੇ ਸੀ ਤੇ ਉਹ ਪੱਥਰ ਆ ਰਹੇ ਸੀ, ਉਹ ਕੋਈ ਨਹੀਂ ਐਸੇ ਬਾਹਰ ਬੋਲ ਰਹੇ ਸੀ ਗਲੀ। ਉਹਨਾਂ ਨੂੰ ਦਿਲਾਸਾ ਦੇਣਾ ਹੁੰਦਾ। ਮਾਂ ਤੇ ਮਾਂ ਨੂੰ ਪਤਾ ਸੀ। ਉਹ ਫਿਰ ਜ਼ਹਿਨੀ ਟੈਨਸ਼ਨ ਲਈ ਨੈਕਸਟ ਡੇ ਸੁਬਾਹ ਵਾਲਦਾ ਉੱਠੇ ਤੇ ਉਹਨਾਂ ਕੋਲੋਂ ਉਠਾਇਆ ਨਹੀਂ ਗਿਆ। ਫਿਰ ਘਰਦਿਆਂ ਨੇ ਬੜੀ ਮੁਸ਼ਕਿਲ ਉਹਨਾਂ ਨੂੰ ਨਾਸ਼ਤਾ ਵਗੈਰਾ ਕਰਵਾਇਆ, ਕੋਈ ਲਿਕੁਇਡ ਦਲੀਆ ਜਿਹਾ ਬਣਾ ਕੇ ਖਿਲਵਾਇਆ, ਮੂੰਹ ਨਹੀਂ ਖੁੱਲ ਰਿਹਾ ਸੀ। ਮੈਂ ਘਰੋਂ ਫੋਨ ਆਇਆ, ਮੈਂ ਬੜੇ ਭਾਈ ਨੂੰ ਟਿਕਟ ਲੈ ਕੇ ਭੇਜਿਆ। ਮੈਂ ਕਿਹਾ ਯਾਰ ਨਿਕਲ, ਟਿਕਟ ਪਕੜ ਤੇ ਪਾਕਿਸਤਾਨ ਜਾ, ਅੰਮੀ ਨੂੰ ਕੁਛ ਹੋ ਗਿਆ। ਤੇ ਉਹ ਬੜਾ ਪਰੇਸ਼ਾਨ ਰੋਂਦਾ ਹੋਇਆ ਏਅਰਪੋਰਟ ਤੇ ਆਇਆ। ਅਗਲੇ ਦਿਨ ਨੈਕਸਟ ਡੇ ਪਹੁੰਚਿਆ ਉਹ ਸੁਬਾਹ 5 ਵਜੇ, ਉਹ 7 ਵਜੇ ਘਰ ਆਇਆ। 9 ਵਜੇ ਅੰਮੀ ਨੂੰ ਲੈ ਕੇ ਅਜ਼ੀਜ਼ ਫਾਤਮਾ ਹਸਪੀਟਲ ਚਲਾ ਗਿਆ, ਉੱਥੇ ਐਡਮਿਟ ਕਰਵਾਇਆ। ਡਾਕਟਰ ਸਾਹਿਬ ਕਹਿ ਰਹੇ ਸੀ, ਇਹਨਾਂ ਦਾ ਨਾਮ ਨਹੀਂ ਮੈਨੂੰ ਯਾਦ, ਕਿ ਇਹਨਾਂ ਦੀ ਰਿਪੋਰਟਾਂ ਕਰਨੀਆਂ। ਜਦੋਂ ਰਿਪੋਰਟਾਂ ਕੀਤੀਆਂ ਡਾਕਟਰ ਸਾਹਿਬ ਨੇ ਤੇ 3 ਦਿਨ ਉੱਥੇ ਰਹੇ ਹਸਪੀਟਲ। ਤੇ ਜੋ ਸਾਰੀਆਂ ਰਿਪੋਰਟਾਂ ਆਈਆਂ ਤੇ ਉਹਨਾਂ ਨੇ ਕਿਹਾ ਕਿ ਯਾਰ ਵਾਲਦਾ ਨੂੰ ਕੋਈ ਸਦਮਾ ਦਿੱਤਾ, ਕੋਈ ਬਹੁਤ ਜ਼ਿਆਦਾ ਜ਼ਹਿਨੀ ਡਿਪਰੈਸ਼ਨ ਕਿਸੇ ਨੇ ਦਿੱਤੀ ਹੈ। ਤੇ ਛੋਟੀ ਸਿਸਟਰ ਵੀ ਸੀ, ਉਹ ਕਹਿੰਦੀ ਹਾਂ ਸਾਰਾ ਵਾਕਿਆ ਉਹਨੇ ਸੁਣਾਇਆ
ਕਿ ਇਹ ਵਾਕਿਆ ਹੋਇਆ। A to Z ਉਹਨਾਂ ਨੇ ਵਾਕਿਆ ਸੁਣਾਇਆ ਛੋਟੀ ਭੈਣ ਨੇ। ਤੇ ਉਸ ਤੋਂ ਬਾਅਦ ਡਾਕਟਰ ਸਾਹਿਬ ਕਹਿੰਦੇ ਮਾਂ ਜੀ ਨੂੰ ਲੈ ਜਾਓ, ਬਸ ਅੱਲਾ ਪਾਕ ਦੁਆ ਕਰੋ, ਘਰ ਬਸ ਰੱਖੋ, ਜੋ ਘਰ ਰੱਖੋ, ਇਹਨਾਂ ਦਾ ਜਿਗਰ ਫਟ ਗਿਆ। ਤੇ ਉਹ ਫਿਰ ਮੈਨੂੰ ਭਾਈ ਨੇ ਫੋਨ ਕੀਤਾ ਹਸਪੀਟਲ ਚੋਂ। ਮੈਂ ਰੋਂਦਾ ਧੋਂਦਾ ਟਿਕਟ ਲਈ, ਮੈਂ ਆਪਣਾ ਕਾਰੋਬਾਰ ਸਭ ਉੱਥੇ ਛੱਡ ਕੇ ਤੇ ਇੱਥੇ ਆਇਆ। ਨੈਕਸਟ ਡੇ ਮੈਂ ਆਇਆ, 2 ਦਿਨ ਬਾਅਦ ਵਾਲਦਾ ਸਵੇਰ 7 ਵਜੇ ਵਫਾਤ ਪਾ ਗਏ। ਔਰ ਮੈਂ ਔਰ ਛੋਟੀ ਬहन ਭਾਈ ਬੈਠੇ ਸੀ, ਆਬੇ ਜ਼ਮਜ਼ਮ ਪਿਲਾ ਰਹੇ ਤੇ ਬਸ ਸਾਡੇ ਹੱਥਾਂ 'ਚ ਦਮ ਦੇ ਦਿੱਤਾ। ਅੱਛਾ, ਫਿਰ ਉਹ ਤੋਂ ਅਗਲੀ ਦੱਸੋ ਕਿ ਜਨਾਜ਼ਾ ਵੀ ਹੋ ਗਿਆ, ਪੁਲਿਸ ਵੀ ਆ ਗਈ, ਉਸ ਤੋਂ ਬਾਅਦ ਜਿਹੜਾ ਕੁੱਤੇ ਨੂੰ ਖਾਣਾ ਖਿਲਾਣਾ, ਇਹ ਕੀ ਸਿਨੈਰੀਓ ਬਣਿਆ? ਇਹ ਅਸਲ ਲੋਕ ਜਿਹੜੇ ਨੇ ਨਾ, ਇਹ ਕਹਾਣੀ ਤਾਂ ਉਹਨਾਂ ਨੂੰ ਪਤਾ ਲੱਗ ਗਈ ਲੋਕਾਂ ਨੂੰ ਵੀ ਇਹ ਪਿੱਛੇ ਮੁਹਰਕਾਤ ਨੇ। ਉਹ ਗੱਲ ਦੱਸੋ ਕਿ ਉਸ ਦਿਨ ਕੀ ਵਾਕਿਆ ਹੋਇਆ? ਸਰ ਜਿਸ ਦਿਨ ਵਾਲਦਾ ਫੌਤ ਹੋਈ ਨਾ, ਸ਼ਾਹਜਾਨ ਨੇ ਮੇਰੀ ਮੰਜੀ ਨੂੰ ਹੱਥ ਨਾਲ ਲਾਉਣ ਦਿਓ, ਟੁੱਟ ਮਾਰਨੀ ਵੇਸ ਇਹ ਫੋੜੀ ਨਿਕਲੇ, ਮੈਨੂੰ ਮਾਰਿਆ ਇਸ ਨੇ। ਇਹ ਸ਼ਾਹਜਾਨ ਜੋ ਕਰੇ ਰਵੇ, ਸ਼ਾਹਜਾਨ ਨੂੰ ਇਹ ਖੂਨਦਾਰ ਰਵੇ ਤੇ ਰਵੇ ਉੱਥੇ। ਮਰ ਤਾਂ ਜਾਣੇ ਮੈਂ ਕਿਹੜੇ ਰਹਿਣਾ। ਮੇਰੇ ਪੋਤੇ ਚੱਕਣ ਮੰਜੀ, ਅੱਲਾ ਤੰਦਰੁਸਤੀ ਦੇਵੇ ਮੇਰੇ ਪੋਤੇ ਵਾਲੇ, ਮੇਰੇ ਭਰਾ ਬਰਾਦਰ ਸਾਰਾ ਮੱਲਾ, ਤੁਸੀਂ ਮੇਰੇ ਹੀ ਆ, ਤੁਸੀਂ ਚੱਕਣ ਵਾਲੇ ਹੈਗੇ। ਇੱਕ ਜੀ ਨੂੰ ਹੱਥ ਨਾਲ ਲਾਉਣ ਦੇ ਕਰਨਾ ਬਣਦੇ ਉਸ ਦਿਨ ਜਨਾਜ਼ਾ ਅਸੀਂ 5 ਵਜੇ ਸਵੇਰ 7 ਵਜੇ ਹੋਤੇ ਤੇ 5 ਵਜੇ ਐਲਾਨ ਕਰਤਾ ਸੀ, ਜਨਾਜ਼ਾ ਲੈ ਕੇ ਨਿਕਲੇ। ਰਸਤੇ 'ਚ ਕੋਈ ਬੰਦੇ ਗਨਮੈਨ ਲੈ ਕੇ ਆ ਗਿਆ, ਰਸਤਾ ਜਨਾਜ਼ਾ ਰੋਕੋ, ਮੇਰੇ ਘਰ ਵੜੋ, ਮੇਰੀ ਬੀਵੀ ਇਹਦਾ ਮਾਂ ਦਾ ਮੂੰਹ ਵੇਖੇਗੀ, ਮੈਂ ਉੱਥੇ ਰੱਖਣਾ, ਮੇਰੀ ਸੱਸ ਸਹੁਰਾ ਵੇਖੇਗਾ ਤੇ ਮੈਂ ਅੱਗੇ ਜਾਣ ਦੇਣਾ। ਤੇ ਉਹ ਮਹੱਲੇ ਵਾਲੇ ਪਿੰਡ ਵਾਲੇ ਸਾਰੇ ਪੈ ਗਏ। ਉਹਨਾਂ ਨੂੰ ਕਿਹਾ ਕਿ ਭਾਈ ਇਸ ਤਰ੍ਹਾਂ ਮਈਅਤ ਨੂੰ ਨਹੀਂ ਰੋਕੀਦਾ, ਬੇਹਰਮਤੀ ਹੁੰਦੀ, ਔਰਤ ਦਾ ਜਨਾਜ਼ਾ ਨਹੀਂ ਰੋਕੀਦਾ। ਕਬਰਸਤਾਨ ਚਲੇ ਗਏ। ਇੱਕ ਵਾਲਦਾ ਦੀ ਵਸੀਅਤ ਸੀ, ਉਹਨੇ ਰਿਕਾਰਡ ਕਰਵਾਈ, ਇਹਨੂੰ ਮੇਰਾ ਮੂੰਹ ਨਹੀਂ ਵਿਖਾਣਾ ਜੀ। ਉਹ ਨਾਜ਼ਰੀਨ ਅਸੀਂ ਵਸੀਅਤ ਤੁਹਾਨੂੰ ਸੁਣਾਵਾਂਗੇ ਪਹਿਲੇ ਨਾ, ਉਹ ਵੀ ਨਾਲ ਸਾਡੇ ਕੋਲ ਮੌਜੂਦ ਆ। ਹਾਂਜੀ, ਵਾਲਦਾ ਨੇ ਵਸੀਅਤ ਕੀਤੀ ਸੀ ਕਿ ਮੇਰੇ ਮੂੰਹ ਨਹੀਂ ਵਿਖਾਣਾ, ਮੇਰੀ ਮੰਜੀ ਨੂੰ ਹੱਥ ਨਹੀਂ ਲਾਉਣ ਦੇਣਾ। ਤੇ ਇਹ ਉਸਨੇ ਜਾਂ ਪੁਲਿਸ ਬੁਲਵਾ ਲਈ ਉੱਥੇ। ਅੱਛਾ, ਪੁਲਿਸ ਆ ਗਈ। ਮੈਂ ਪੁਲਿਸ ਨੂੰ ਮੈਂ ਮੋਬਾਈਲ 'ਚ ਮੇਰੇ ਸੀ ਰਿਕਾਰਡ, ਵਸੀਅਤ ਦਿਖਾਈ, ਪੁਲਿਸ ਵਾਲੇ ਚਲੇ ਗਏ, ਉਹਨਾਂ ਨੇ ਕੁਝ ਨਹੀਂ ਕਿਹਾ, ਤੁਹਾਡਾ ਆਪਣਾ ਮੈਟਰ ਹੈ। ਮੈਂ ਕਿਹਾ ਤੁਸੀਂ ਕਾਨੂੰਨੀ ਕਾਰਵਾਈ ਕਰ ਸਕਦੇ, ਜੋ ਕਰ ਸਕਦੇ ਕਾਨੂੰਨ ਦੇ। ਅੱਜ ਸਾਡੇ ਕੋਲ ਵਸੀਅਤ ਰਿਟਨ ਵੀ ਹੈ ਤੇ ਇਹ ਵੀ ਸਾਡੇ ਕੋਲ ਵੀਡੀਓ ਰਿਕਾਰਡਿੰਗ ਵੀ ਹੈ, ਔਰ ਐਨੀ ਸ਼ਾਹਦੀਨ ਨੂੰ ਬਿਠਾ ਕੇ ਵਾਲਦਾ ਰਿਕਾਰਡ ਕਰਾ ਗਈ। ਅੱਛਾ, ਉਹ ਵੀ ਸਾਡੇ ਕੋਲ ਮੌਜੂਦ ਹੈ। ਉਹ ਤੇ ਚਲੇ ਗਏ। ਫਿਰ ਅਗਲੇ ਨੈਕਸਟ ਡੇ ਜੋ ਵੀ ਆਪਣੇ ਸੋਗ ਅਫਸੋਸ ਵਾਸਤੇ ਆਉਂਦੇ ਸੀ, ਸਾਡੇ ਕੋਲ ਆਉਂਦੇ। ਤੁਹਾਨੂੰ ਦੱਸਿਆ, ਇੱਕ ਜ਼ਿਕਰ ਕੀਤਾ ਇੱਕ ਮਾਸਟਰ ਮਾਈਂਡ ਬੰਦੇ ਦਾ, ਤੇ ਉਹਨੇ ਆਪਣੇ ਜਾ ਕੇ ਇਹਨੂੰ ਚਾਬੀ ਲਗਾਈ, ਸ਼ਰਾਰਤ ਕੀਤੀ ਉਹਨੇ ਕਰਕੇ ਤੇ ਸਾਥ ਇੱਕ ਫੂੜੀ ਹੁੰਦੀ ਅਫਸੋਸ ਵਾਸਤੇ, ਉਹ ਸ਼ੁਰੂ ਕਰ ਦਿੱਤੀ। ਉਸ ਤੋਂ ਬਾਅਦ ਜਨਾਬੇ ਅਲੀ ਇਹਨਾਂ ਨੇ ਡਰਾਮੇਬਾਜ਼ੀ ਸ਼ੁਰੂ ਕਰਤੀ। ਅਸੀਂ ਕੁੱਲ ਵਗੈਰਾ ਕਰਨੇ ਹੁੰਦੇ, ਸਾਡੇ ਹਿੰਦੁਸਤਾਨ 'ਚੋਂ ਚੱਲਦੀ ਰਸਮ ਰਿਵਾਜ ਰੀਤੀ ਆਂਡੇ। ਅਸੀਂ ਲੋਕ ਬਦਲ ਗਏ, ਪੜ੍ਹ ਲੈ ਗਏ, ਮਗਰ ਸਾਡਾ ਚੱਕ ਗੋਤ ਇਲਾਕਾ ਰਹਿਣ ਸਹਿਣ ਜੋ ਪਿੱਛੋਂ ਸਾਡੇ ਰਿਵਾਜ ਜਿਹੜੇ ਹਿੰਦੁਸਤਾਨ ਤੋਂ ਚੱਲਦੇ ਆ ਰਹੇ ਸੀ, ਉਹ ਚੱਲਦੇ ਹੀ ਆ ਰਹੇ। ਉਸੇ ਤਰ੍ਹਾਂ ਹੀ ਅਸੀਂ ਜਦੋਂ ਮਾਂ ਮਰ ਜਾਏ ਨਾ, ਨਾਨਕਾ ਸਾਡਾ ਹੁੰਦਾ ਦਾਦਕਾ, ਉਹਨੂੰ ਬਿਠਾ ਕੇ ਪਹਿਲੋਂ ਉਹਨਾਂ ਨੂੰ ਖਾਣਾ ਦਿੱਤਾ ਨਾਨਕਿਆਂ ਨੂੰ। ਨਾਨਾ ਜ਼ਿੰਦਾ ਹੋਵੇ ਨਾਨੇ ਨੂੰ ਦਿੱਤਾ ਜਾਂਦਾ, ਤੇ ਮਾਮੇ ਹੁੰਦੇ ਨਾਲ, ਖਾਲਾਂ ਜੋ ਵੀ ਹੋਵੇ ਪਹਿਲੇ ਨਾਨਕਿਆਂ ਨੂੰ ਖਾਣਾ ਦੇਣਾ। ਸਾਡੇ ਰਸਮ ਅਸੀਂ ਕੀਤੀ। 2 ਭਰਾਵਾਂ ਨਾਲ ਅਸੀਂ ਮਾਸ਼ਾਅੱਲਾ ਬਹੁਤ ਬੜਾ 4000 ਬੰਦੇ ਦਾ, 4-5000 ਬੰਦਾ, 2-3000 ਵੂਮਨ ਸੀ, ਉਹਨਾਂ ਦਾ ਅਸੀਂ ਖਾਣਾ ਕੀਤਾ। ਤੇ ਉਸ ਤੋਂ ਬਾਅਦ ਅਸੀਂ ਨਾਨਕੇ ਨੂੰ ਦਾਦਕੇ ਨੂੰ ਖਾਣਾ ਦੇ ਦਿੱਤਾ, ਰਸਮ ਰਿਵਾਜ ਹੋ ਗਏ। ਉਹ ਜਿਹੜਾ ਮਾਸਟਰ ਮਾਈਂਡ ਬੰਦਾ ਸੀ, ਉਹਨੇ ਕਿਹਾ ਕਿ ਯਾਰ ਇਹ ਇਸ ਤਰ੍ਹਾਂ ਹੋ ਗਿਆ, ਉਹਨੇ ਇਹਨੂੰ ਚਾਬੀ ਮਰੋੜੀ ਤੇ ਆਪਾਂ ਵੀ ਕਰਨੇ। ਇਹਨਾਂ ਨੇ 2 ਦਿਨ ਬਾਅਦ ਆਪਣਾ ਵੀ ਡਰਾਮਾ ਸ਼ੁਰੂ ਕਰ ਦਿੱਤਾ। ਇਹਨਾਂ ਨੇ ਸਰ ਆਪਣੇ ਬੁਲਾ ਕੇ ਬੰਦਿਆਂ ਨੂੰ ਪੈਸੇ ਵੰਡੇ। ਬੰਦੇ ਨਹੀਂ ਸੀ ਆਉਂਦੇ, ਕਹਿੰਦੇ ਯਾਰ ਜੋ ਅਸਲ ਰੀਤੀ ਰਿਵਾਜ ਆ, ਅਸਲ ਨਾਨਕਾ ਜੋ ਉਹਨਾਂ ਦਾ ਦਾਦਕਾ ਸੀ, ਉਹ ਹੋ ਗਿਆ, ਭੁਗਤ ਗਏ। ਤੇ ਹੁਣ ਅਸੀਂ ਆ ਕੇ ਉੱਥੇ ਕੀ ਕਰਨਾ? ਅਸੀਂ ਰੋਟੀ ਖਾਣਾ, ਅਸੀਂ ਰੋਟੀ ਦੇ ਭੁੱਖੇ ਥੋੜੀ ਹੈ। ਇਹਨਾਂ ਨਾਲ ਫਿਰ ਪੈਸੇ ਵੰਡੇ ਬੰਦਿਆਂ ਨੂੰ, ਬੰਦੇ ਲੈ ਕੇ ਆਓ। ਡਰਾਮਾ ਜੋ ਕਰਨਾ ਸੀ ਇਹਨਾਂ ਨਾਲ, ਜਿਹੜੀ ਹਰਕਤ ਕਰਨੀ ਸੀ ਗਲਤ, ਤੇ ਇਨਸਾਨ ਦੀ ਤਜ਼ਲੀਲ ਕਰਨੀ ਸੀ। ਇਨਸਾਨ ਦੀ ਤਜ਼ਲੀਲ ਕਰ ਲੈਣਾ ਤਾਂ ਮੇਰਾ ਖਿਆਲ ਕੋਈ ਗੱਲ ਨਹੀਂ। ਜਿੰਨੇ ਆਪਣੀ ਮਾਂ, ਮੈਂ ਤਾਂ ਕਹਿੰਦਾ ਮਾਂ ਦੀ ਤਜ਼ਲੀਲ ਹੋਈ ਹੈ, ਬੇਸਿਕਲੀ ਤਾਂ ਮਾਂ ਦੀ ਹੋਈ ਹੈ, ਆਪਣੀ ਮਾਂ ਦੀ। ਫਿਰ ਚਲੋ ਬੰਦਾ ਕਹਿੰਦਾ ਯਾਰ, ਮੈਂ ਫਿਰ ਕਵਾਂਗਾ ਮਾਵਾਂ ਸਾਰੇ ਇਨਸਾਨੀਆਂ ਹੁੰਦੀਆਂ। ਚਲੋ ਕਿਸੇ ਦੀ ਮਾਂ ਨੂੰ ਬੰਦਾ ਮਾੜਾ ਮੋਟਾ ਕੋ ਕਹਿ ਵੀ ਲਿਆ, 19-21 ਕਹਿ ਲੈਂਦਾ, ਕਹਿਣਾ ਉਹ ਵੀ ਨਹੀਂ ਚਾਹੀਦਾ। ਲੇਕਿਨ ਯਾਰ ਕੈਸੇ ਬਦਕਿਸਮਤ ਲੋਕ ਹੋ ਤੁਸੀਂ, ਆਪਣੀ ਮਾਂ ਦੀ ਤਜ਼ਲੀਲ ਕਰੀ ਜਾ ਰਹੇ ਹੋ। ਅੱਛਾ ਜੀ, ਫਿਰ ਕੀ ਕੀਤਾ ਜੀ ਉਸ ਮਾਸਟਰ ਮਾਈਂਡ ਨੇ? ਮਾਸਟਰ ਮਾਈਂਡ ਨੇ ਕੀਤਾ ਕਿ
ਆਪਣੇ ਬੰਦੇ ਬੁਲਾ ਲਏ ਸਾਰੇ, ਠੀਕ ਹੈ ਜੀ, ਆ ਗਏ ਜੀ। ਬੁਲਾ ਕੇ ਜੇ ਕੋਈ ਤਲਕ ਵਾਸਤੇ ਵਾਲੇ ਸੀ, ਉਹ ਸਾਡੇ ਰਿਸ਼ਤੇਦਾਰ ਵੀ ਨਹੀਂ ਸੀ, ਚਲੋ ਬਾਹਰੋਂ ਜਿਹੜੇ ਹੀ ਵੀ ਬੁਲਾ ਲਏ, ਬਾਹਰੋਂ ਬੁਲਾ ਕੋਈ ਲਏ। ਇੱਕ ਦੋ ਚਾਰ ਰਿਸ਼ਤੇਦਾਰ ਵੀ ਹੈ ਸੀ, ਬਾਹਰੋਂ ਬੁਲਾ ਲਏ। ਬੁਲਾ ਕੇ ਤੇ ਉਹਨਾਂ ਨਾਲ ਮੈਂ ਨਹੀਂ ਕਹਿ ਸਕਦਾ, ਇੱਕ ਡੋਗੀ ਕੁੱਤਾ ਬੁਲਾਇਆ, ਬੁਲਾ ਕੇ ਤੇ ਉਹਨਾਂ ਨਾਲ ਸਪੀਕਰ ਵਿੱਚ ਐਲਾਨ ਕਰਕੇ ਤੇ ਨਾਮ ਲੈ ਕੇ ਕਿਹਾ ਗਿਆ ਮੁੰਡੇ ਦਾ। ਨਾ ਨਾ ਜੀ, ਨਹੀਂ, ਨਾਨਾ ਕਿਹਾ ਜਾਂ ਨਾਨਕੇ ਕਿਹਾ? ਉਹਨਾਂ ਨੇ ਕਿਹਾ ਸੀ ਇਹ ਮੁੰਡੇ ਦੇ ਨਾਨਕੇ ਨਾਨਕਿਆਂ ਨਾਨਕਿਆਂ ਦੀ ਕੁੱਤੇ ਨੂੰ ਤਸ਼ਬੀਹ ਦਿੱਤੀ। ਯਾਨੀ ਉਹਦੇ ਵਿੱਚ ਸਾਰੇ ਸਾਡੇ ਆ ਗਏ, ਖਾਲਾ ਮਾਮਾ ਨਾਨੇ ਸਾਰੇ ਆ ਗਏ ਜੀ, ਸਾਰੇ ਆ ਗਏ। ਉਹ ਇਹਨਾਂ ਨੇ ਇਨਸਾਨੀਅਤ ਦੀ ਤਜ਼ਲੀਲ ਕੀਤੀ ਕਰਕੇ ਤੇ ਫਿਰ ਸਪੀਕਰ ਵਿੱਚ ਬੜਕਾਂ ਮਾਰੀਆਂ ਉਹਨਾਂ ਨੇ ਮਾਈਕ ਦੇ ਵਿੱਚ। ਤੇ ਉਹਨੇ ਜਿਹੜਾ ਮਾਸਟਰਮਾਈਂਡ ਸੀ ਚਾਚਾ ਸਾਡਾ, ਉਹਨੇ ਫਿਰ ਸਪੀਕਰ ਵਿੱਚ ਬੜਕਾਂ ਮਾਰੀਆਂ, ਆਹ ਵੇਖੋ ਆਹ ਬਣਾਤੇ, ਇਹ ਕਰਤੇ ਉਹ ਕਰਤੇ। ਉਹ ਅਸੀਂ ਲੋਕ ਤੇ ਉੱਥੇ ਨਹੀਂ ਸੀ ਮੌਜੂਦ, ਮਗਰ ਅਸੀਂ ਸਾਰਾ ਕੁਝ ਕਰ ਲਿਆ ਸੀ। ਅਸੀਂ ਕਿ ਅੱਲਾਹ ਪਾਕ ਦੇ ਉੱਪਰ ਛੱਡੀਆਂ, ਜੋ ਵੀ ਅੱਲਾਹ ਪਾਕ ਇਹਨਾਂ ਨੂੰ ਸਜ਼ਾ ਦੇਗਾ। ਬਾਕੀ ਜੋ ਕਾਨੂੰਨੀ ਕਾਰਵਾਈ ਹੈ ਉਹ ਹਕੂਮਤ ਪਾਕਿਸਤਾਨ ਕੋਲੋਂ, ਅਸੀਂ ਗਵਰਨਮੈਂਟ ਆਫ ਪਾਕਿਸਤਾਨ ਕੋਲੋਂ ਅਸੀਂ ਚਾਹੁੰਦੇ ਹਾਂ ਕਿ ਕੱਲ ਅੱਜ ਕੀਤੀ, ਕੱਲ ਕੋਈ ਦੂਸਰਾ ਕਰੇਗਾ, ਪਰਸੋਂ ਤੀਸਰਾ ਕਰੇਗਾ। ਇਨਸਾਨੀਅਤ ਦੀ ਤਜ਼ਲੀਲ, ਮਾਵਾਂ ਬਜ਼ੁਰਗ ਇਹ ਨਹੀਂ ਲੱਭਦੇ, ਇਹਨਾਂ ਦੀ ਇੱਜ਼ਤ ਕਰੋ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਹਾ, ਜਿਹਨੇ ਮੇਰੀ ਉਮਤ ਦੇ ਬਜ਼ੁਰਗਾਂ ਦੀ ਇੱਜ਼ਤ ਕੀਤੀ, ਉਹਨਾਂ ਸਮਝ ਲਓ ਮੇਰੀ ਇੱਜ਼ਤ ਕੀਤੀ। ਬਿਲਕੁਲ ਇਸ ਤਰ੍ਹਾਂ। ਤੇ ਅਸੀਂ ਬਜ਼ੁਰਗਾਂ ਨੂੰ ਕੁੱਤੇ ਬਣਾਉਣ ਦੇ, ਅਸੀਂ ਬਜ਼ੁਰਗਾਂ ਨੂੰ ਕੀ ਬਣਾ ਰਹੇ, ਜਾਨਵਰ ਬਣਾ ਰਹੇ। ਲਓ ਜੀ ਨਾਜ਼ਰੀਨ, ਮੈਂ ਸਿਰਫ ਮੇਰਾ ਅੱਜ ਬੈਠਣ ਦਾ ਮਕਸਦ, ਮੇਰੀ ਸਟੋਰੀ ਉਦੋਂ ਹੀ ਕੰਪਲੀਟ ਹੋ ਗਈ ਸੀ ਕਿਉਂਕਿ ਮੈਨੂੰ ਇਹ ਹਰ ਚੀਜ਼ ਦਾ ਪਤਾ ਸੀ। ਲੇਕਿਨ ਤੁਹਾਨੂੰ ਪਤਾ ਕਿ ਹਰ ਜਗ੍ਹਾ ਦੇ ਉੱਪਰ ਜਿੱਦਾਂ ਇਹਨਾਂ ਦੇ ਚਾਚਾ ਜੀ ਸ਼ੈਤਾਨ ਨੇ ਨਾ ਜਾ ਕੇ ਚਾਬੀ ਮਰੋੜਤੀ, ਇੱਦਾਂ ਫੇਸਬੁੱਕ ਦੇਖਣ ਵਾਲੇ, YouTube ਦੇਖਣ ਵਾਲੇ ਵੀ ਕਈ ਸ਼ੈਤਾਨ ਨੇ, ਐਵੇਂ ਜਾ ਕੇ ਤੁਰੇ ਜਾਂਦੇ, ਉੱਧਰ ਉਂਗਲ ਲਾਤੀ, ਉੱਧਰ ਉਂਗਲ ਲਾਤੀ, ਕਮੈਂਟਸ ਕਰਨੇ ਸ਼ੁਰੂ ਕਰਤੇ ਜੀ, ਇਹ ਜੀ ਆਪਣੀ ਵਿਊਅਰਸ਼ਿਪ ਵਧਾਉਣ ਵਾਸਤੇ ਸਟੋਰੀ ਕੀਤੀ ਆ, ਤੁਹਾਨੂੰ ਦੋਨਾਂ ਸਾਈਡਾਂ ਦਾ ਮੌਕਫ ਦੇਣਾ ਚਾਹੀਦਾ। ਇਹ ਦੂਸਰੀ ਸਾਈਡ ਦਾ ਮੌਕਫ ਆ ਗਿਆ। ਮੈਂ ਅੱਜ ਵੀ ਉਸ ਵਕੂਏ ਦੇ ਨਾਲ, ਸ਼ਰਮ ਦੇ ਨਾਲ ਆਪ ਪਾਣੀ ਆ ਕਿ ਮੈਨੂੰ ਅੱਜ ਵੀ ਇਹ ਮੌਕਫ ਨਹੀਂ ਦੇਣਾ ਚਾਹੀਦਾ ਸੀ। ਲੇਕਿਨ ਕਿਉਂਕਿ ਇਹਨਾਂ ਦਾ ਆਪਣਾ ਕਹਿਣਾ ਕਿ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵਾ ਕਿ ਅਸੀਂ ਅੱਜ ਦੀ ਸੁਸਾਇਟੀ ਦੇ ਵਿੱਚ 2023 ਦੇ ਵਿੱਚ ਜਦੀਦ ਦੌਰ ਹੁੰਦਿਆਂ ਆ, ਇੱਕ ਬੰਦਾ ਬਾਹਰਲੇ ਮੁਲਕ ਮਕੀਮ ਹੋਵੇ, ਪੜ੍ਹਿਆ ਲਿਖਾ ਹੋਵੇ, ਉਸ ਤੋਂ ਬਾਅਦ ਵੀ ਸ਼ੈਤਾਨਾਂ ਦੀ ਉਂਗਲੀ ਤੇ ਲੱਗ ਕੇ ਆਪਣੇ ਨਾਨਕਿਆਂ ਨੂੰ ਕੁੱਤੇ ਨਾਲ ਤਸ਼ਬੀਹ ਦੇਵੇ, ਜਿਹੜਾ ਕਿ ਇੰਤਹਾਈ ਮੁਕੱਦਸ ਰਿਸ਼ਤਾ ਵਾ। ਸ਼ਰਮ ਆਉਣੀ ਚਾਹੀਦੀ ਹੈ। ਹੁਕੂਮਤ ਵਕਤ ਅੱਗੇ ਇਹਨਾਂ ਦੀ ਵੀ ਦਰਖਾਸਤ ਆ ਕਿ ਕਾਰਵਾਈ ਹੋਣੀ ਚਾਹੀਦੀ ਆ। ਲੇਕਿਨ ਮੈਂ ਆਖਰ ਤੇ ਇੱਕ ਗੱਲ ਜ਼ਰੂਰ ਕਰਾਂਗਾ ਕਿ ਅਸੀਂ ਇਹਨਾਂ ਦਾ ਚਿਹਰਾ ਨਹੀਂ ਦਿਖਾਵਾਂਗੇ ਕਿਉਂਕਿ ਇਹ ਕੋਈ ਐਡੀ ਖੁਸ਼ੀ ਵਾਲੀ ਗੱਲ ਨਹੀਂ ਹੈਗੀ, ਠੀਕ ਹੈ, ਕਿ ਸਾਡੇ ਨਾਨਕਿਆਂ ਨੂੰ ਲੋਕੀ ਕੁੱਤੇ ਬਣਾਉਂਦੇ ਫਿਰਨ ਤੇ ਅਸੀਂ ਆਪਣੇ ਚਿਹਰੇ ਦਿਖਾਉਂਦੇ ਫਿਰੀਏ। ਲਿਹਾਜ਼ਾ ਮੈਂ ਕਹਾਂਗਾ ਕਿ ਹਲੇ ਵੀ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਪਿੱਛੇ ਇਹਦੇ ਮਾਸਟਰਮਾਈਂਡ ਨੇ। ਬਹੁਤ ਸ਼ੁਕਰੀਆ।